ਤੁਹਾਨੂੰ ਮੈਂ ਨਾ 2-4 ਐਗਜ਼ਾਮਪਲਸ ਦੇਣਾ, ਤੁਸੀਂ ਹੈਰਾਨ ਹੋਵੋਗੇ ਕਿ ਕਿੱਦਾਂ ਬੰਦੇ ਫਸ ਜਾਂਦੇ ਆ। ਇੱਕ ਰੀਅਲ ਕੇਸ ਆਪਣਾ ਕਲਾਇੰਟ ਸੀਗਾ, ਉਹ ਛੁੱਟੀ ਜਦੋਂ ਚੱਲਾ ਤੇ ਵਕੇਸ਼ਨ ਤੇ ਚੱਲਿਆ ਤੇ ਉਹਨੂੰ 에ਅਰਪੋਰਟ ਤੇ ਫੜ ਲਿਆ ਤੇ ਫੈਮਿਲੀ ਦੇ ਨਾਲ ਸੀਗਾ ਤੇ ਹੱਥਕੜੀਆਂ ਲੱਗ ਕੇ ਪੂਰਾ ਜਿਹੜਾ ਸੀਨ ਹੋਇਆ, ਕਹਿੰਦਾ ਯਾਰ ਪਤਾ ਨਹੀਂ ਸੀਗਾ। ਉਹਨੇ ਕੰਟੈਕਟ ਕੀਤਾ, ਉੱਤੇ ਨਾ ਉਹ ਚਾਈਲਡ ਅਬਿਊਜ਼ ਦੀ ਉਹਨੇ ਲਾਤੀ, ਉਹਨੂੰ ਬੰਦੇ ਨੂੰ ਅੰਦਾਜ਼ਾ ਵੀ ਨਹੀਂ ਕਿੱਦਾਂ। ਅੱਛਾ। ਕਹਿੰਦਾ 2 ਸਾਲ ਪਹਿਲਾਂ ਨਾ, ਕਹਿੰਦਾ ਆਪਣਾ ਘਰੇ ਜਿੱਦਾਂ ਖਾਣਾ ਪੀਣਾ ਜਿੱਦਾਂ ਖਾਂਦੇ ਸੀਗੇ ਤੇ ਜਵਾਕ ਸ਼ਰਾਰਤੀ ਸੀਗਾ ਤੇ ਕੁੱਕਰ ਜਿਹੜਾ ਸੀਗਾ ਉਹ ਕਿਤੇ ਗਰਮ ਹੋਣਾ ਤੇ ਸਿੱਧੇ ਜਿੱਦਾਂ ਬੋਲ 'ਚ ਨਹੀਂ ਪਾਇਆ ਹੋਣਾ ਉਹਨੇ, ਏਦਾਂ ਟੇਬਲ ਤੇ ਰੱਖਤਾ ਤੇ ਜਵਾਕ ਦਾ ਕਿਤੇ ਖੇਡਦੇ ਐਲਬੋ ਜੀ ਲੱਗ ਗਈ, ਨਿਸ਼ਾਨ ਜਿਹਾ ਲੱਗ ਗਿਆ ਉਹਦੇ ਬਰਨ ਦਾ, ਨਾ ਬਰਨ ਮਾਰਕ ਆ ਗਿਆ ਉਹਦੇ। ਅੱਛਾ। ਤੇ ਅਗਲੇ ਸਵੇਰੇ ਜਿੱਦਾਂ ਆਪਣੇ ਘਰੇਲੂ ਨੁਸਖਾ ਕਰਦੇ ਆ ਕਿ ਲਾਤੀ ਪੇਸਟ ਪੂਸਟ ਇਹ ਉਹ ਸਾਰਾ, ਹਨਾ, ਕਿ ਡਾਕਟਰ ਦੀ ਟ੍ਰੀਟਮੈਂਟ ਨਹੀਂ ਲਈ, ਏਦਾਂ ਆਪਣਾ ਜਿਹੜਾ ਘਰੇਲੂ ਕਰ ਲੈਂਦੇ ਆ। ਹਾਂਜੀ, ਕਰ ਲੈਂਦੇ। ਉਹ ਕਰਕੇ ਉਹਨਾਂ ਨੇ ਸਕੂਲ ਭੇਜਤਾ, ਠੀਕ ਆ। ਸੋ ਉਹ ਬਈ ਇਹਨਾਂ ਨੂੰ ਇਹ ਸੋਚਦੇ ਆ ਕਿ ਤੁਹਾਨੂੰ ਆਪਣੇ ਬੱਚੇ ਨਾਲ ਪਿਆਰ ਨਹੀਂ, ਤੁਸੀਂ ਡਾਕਟਰ ਸੀਕ ਨਹੀਂ ਕੀਤਾ ਤੇ ਹੋ ਸਕਦਾ ਕਿ ਤੁਸੀਂ ਅਬਿਊਜ਼ ਵੀ ਕਰਦੇ ਆ, ਤੇ ਉਹਨੇ ਬੁਲਾਤੀ ਚਾਈਲਡ ਸਰਵਿਸਿਜ਼। ਸੋ ਉਹ ਚੱਲਿਆ ਕੰਮ ਕੁਮ ਜਿਹਾ ਸਾਰਾ, ਤੇ ਕਹਿੰਦਾ ਘਰੇ ਘੁਰੇ ਜਿੱਦਾਂ ਆਉਂਦੇ ਸੀਗੇ ਵੇਖਦੇ ਸੀਗੇ ਕੀ ਚੱਲਦਾ, ਤੇ ਏਦਾਂ ਹੀ ਕਰਦੇ ਕੁਰਦੇ ਇੱਕ ਅੱਧੀ ਉਹਦੇ ਸੱਟ ਕਿਤੇ ਹੋਰ ਲੱਗ ਗਈ, ਰੌਲਾ ਰੱਪਾ ਕਰਦੇ। ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਸਾਰਾ ਕੁਝ ਕਰ ਲਿਆ ਤੇ ਚਾਈਲਡ ਸਰਵਿਸਿਜ਼ ਨੇ ਕੇਸ ਜਿਹੜਾ ਸੀਗਾ ਕਲੋਜ਼ ਕਰਤਾ। ਜਿੱਦਾਂ ਉਹਨਾਂ ਦੀ ਸਕੂਲ ਦੇ ਨਾਲ ਇੰਟਰੈਕਸ਼ਨ ਸੀਗੀ, ਉਹਨਾਂ ਨੂੰ ਪਤਾ ਨਹੀਂ, ਉਹ ਆਪਣੀ ਲਾਈਫ 'ਚ ਅੱਗੇ ਮੂਵ ਇਨ ਹੋ ਗਏ ਤੇ ਅਲਟੀਮੇਟਲੀ ਜਿਹੜੀ ਸਿਸਟਮ 'ਚ ਸੀਗੀ, ਉਹਨੇ ਰਿਪੋਰਟ ਜਿਹੜੀ ਸਹੀ ਨਹੀਂ ਪਾਈ ਸੀਗੀ ਤੇ ਉਹ ਜਿਹੜਾ ਸੀਗਾ ਵਾਰੰਟ ਉਹਦੇ ਆਊਟਸਟੈਂਡਿੰਗ ਹੀ ਜਿਹੜਾ ਸੀਗਾ। ਤੇ ਉਹ ਕਹਿੰਦਾ ਕਈ ਮਹੀਨੇ ਉੱਥੇ ਰਹਿੰਦਾ ਰਿਹਾ, ਕੋਈ ਏਦਾਂ ਦਾ ਸੀਗਾ ਨਹੀਂ। ਤੇ ਜਦੋਂ ਜਿੱਦਾਂ ਹੁਣ 에ਅਰਪੋਰਟ ਤੇ ਗਏ, ਉੱਥੇ ਫਲੈਗ ਹੋਏ ਤੇ ਉਹਦੇ ਵਿੱਚ ਆਹ ਚੀਜ਼ ਜਿਹੜੀ ਆ ਗਈ, ਨਜਾਇਜ਼ ਜਿਹੜਾ ਬਿਨਾਂ ਗੱਲ ਦੇ ਜਿਹੜਾ ਪੰਗਾ ਪੈ ਗਿਆ। ਇੱਕ ਵਿਅਕਤੀ ਸੀਗਾ, ਉਹ ਆਪਣੇ ਸਨੈਪਚੈਟ ਤੇ ਬਸ ਆਪਣਾ ਆਹ ਬੰਦੂਕਾਂ ਵਾਲੀ ਫੋਟੋ, ਗਾਣੇ ਗੂਣੇ ਜਿਹੜੇ ਲਾ ਕੇ ਫੁਕਰੀਆਂ ਮਾਰਦੇ ਸੀ। ਫੁਕਰੀ ਜਿਹੜੀ, ਠੀਕ ਆ, ਹਥਿਆਰਾਂ ਵਾਲੀ ਫੁਕਰੀ। ਉਹਨੂੰ ਫੜ ਲਿਆ ਕਿ ਬਈ ਤੂੰ ਬਿਨਾਂ ਹੰਟਿੰਗ ਲਾਇਸੈਂਸ ਦੇ, ਤੇਰਾ ਬਿਨਾਂ ਉਹਦੇ, ਹੁਣ ਕੱਚਾ ਬੰਦਾ ਥੋੜਾ ਹਥਿਆਰ ਇੱਥੇ ਲੈ ਸਕਦਾ। ਈਵਨ ਜਿਹੜਾ H1B ਵਾਲਾ ਬੰਦਾ ਸੀਗਾ, ਜਦੋਂ ਆਪਾਂ ਸੀਗੇ ਉਦੋਂ ਵੀ ਯੂ ਕੈਨ ਨਾਟ ਗੋ ਐਂਡ ਬਾਏ ਅ ਵੈਪਨ। ਉਹਦੇ ਵਿੱਚ ਵੀ ਉਹਨਾਂ ਨੇ ਬੜੀ ਸਾਰੀ ਰੈਗੂਲੇਸ਼ਨ ਹੈਗੀ ਆ, ਕਿਹੜੀ ਸਟੇਟ ਜਿਹੜੀ ਤੁਸੀਂ ਹੈਗੇ ਆ, ਕਿੱਦਾਂ ਫਾਇਰ ਆਰਮ ਦੇ ਜਿਹੜੇ ਰੂਲ ਹੈਗੇ ਆ। ਐਗਜ਼ੈਕਟਲੀ। ਹਰੇਕ ਸਟੇਟ ਦੇ ਵਿੱਚ ਫਾਇਰ ਆਰਮ ਦੇ ਡਿਫਰੈਂਟ ਰੂਲਸ ਜਿਹੜੇ ਹੁੰਦੇ ਆ, ਠੀਕ ਆ। ਇਹ ਨਹੀਂ ਕਿ ਮੇਰਾ ਸੱਜਣ ਮਿੱਤਰ ਕੈਲੀਫੋਰਨੀਆ 'ਚ ਏਦਾਂ ਕਰਨ ਦਿਆ ਤੇ ਇੰਡੀਆਨਾ 'ਚ ਏਦਾਂ ਕਰਨ ਦਿਆ ਤੇ ਡਿਫਰੈਂਟ ਹੈਗਾ। ਉਹ ਚੀਜ਼ਾਂ 'ਚ ਜਿਹੜੇ ਨਜਾਇਜ਼ ਲੋਕੀ ਜਿਹੜੇ ਫਸ ਜਾਂਦੇ ਆ। DUI ਦਾ ਜਿਹੜਾ ਸੀਗਾ, ਟਰੰਪ ਹੁਣੀ ਤਾਂ ਕਹਿੰਦੇ ਸੀਗੇ ਇੱਕ DUI ਵੀ ਹੋਈ ਚੱਕੋ ਉਹਨਾਂ ਨੂੰ, ਠੀਕ ਆ। ਉੱਤੇ ਚਲੋ ਇਹਨਾਂ ਦੀ ਜਿਹੜੀ ਲਾਈਨ ਡਰਾ ਹੋਈ ਸੀਗੀ ਕਿ ਇੱਕ ਤੋਂ ਵੱਧ DUI ਆ ਫੇਰ ਪ੍ਰੋਬਲਮ ਜਿਹੜੀ ਦੇਣੀ ਆ। ਜਿਹੜੇ ਡਰੱਗ ਵਾਲੇ, ਕਿ ਇਹ ਬੜਾ ਜਿਹੜਾ ਹੁਣ ਆਉਂਦਾ ਕਿ ਡਰੱਗ ਜਿਹੜੇ ਓਪੀਓਇਡਸ, ਠੀਕ ਆ, ਫੀਮ, ਭੁੱਕੀ, ਉਹ ਆ ਕੇ ਆਪਣੇ ਬਲੱਡ ਸਟਰੀਮ ਦੇ ਵਿੱਚ, ਹਨਾ, ਉਹ ਜਿਹੜੀ ਚੀਜ਼ ਆ ਗਈ। ਐਕਸੀਡੈਂਟ ਕੋਈ ਹੋ ਗਿਆ, ਉਦੋਂ ਡਰੱਗ ਟੈਸਟ ਜਿਹੜਾ ਕਰ ਲਿਆ, ਉਹਦੇ ਵਿੱਚ ਓਪੀਓਇਡਸ ਜਿਹੜੇ ਆ ਗਏ, ਹਨਾ। ਹੁਣ ਕੀ ਆ ਕਿ ਜਦੋਂ ਨਸ਼ਾ ਕਰਕੇ ਬੰਦਾ ਗੱਡੀ ਗੁੱਡੀ ਚਲਾਉਂਦਾ ਤੇ ਨੈਗਲੀਜੈਂਸ ਜਿਹੜੀ ਹੈਗੀ ਉਹ ਆਲਰੇਡੀ ਪ੍ਰਜ਼ਿਊਮ ਕਰਨੀ ਆ, ਉਹ 'ਚ ਫਿਰ ਮੈਟਰ ਨਹੀਂ ਕਰਦਾ ਕਿ ਤੁਹਾਡੀ ਗਲਤੀ ਸੀਗੀ, ਮੋਹਰੇ ਵਾਲੇ ਦੀ ਗਲਤੀ ਸੀਗੀ। ਜਿਹੜਾ ਬੰਦਾ ਅੰਡਰ ਦਾ ਇਨਫਲੂਐਂਸ ਹੈਗਾ, ਉਹ ਅੰਡਰ ਦਾ ਇਨਫਲੂਐਂਸ ਹੈਗਾ। ਇਹ ਕਈ ਸਾਰੀ ਸਟੇਟਸ ਦੇ ਵਿੱਚ ਜਿਹੜੇ DUI ਦੇ ਲਾਜ਼ ਹੈਗੇ ਨਾ, ਉਹ ਇੰਨੇ ਕਲੀਅਰ ਨਹੀਂ ਲਿਖੇ ਹੈਗੇ ਕਿ ਮਤਲਬ ਭਾਵੇਂ ਤੁਸੀਂ ਸ਼ਰਾਬ ਪੀ ਕੇ ਤੁਹਾਡਾ ਜਿਹੜੀ ਵਾਇਲੇਸ਼ਨ ਜਿਹੜੀ ਆਈ ਆ, ਉਹ ਡਰੱਗ ਅਫੈਂਸਿਸ ਦੇ ਨਾਲ ਮਿਕਸ ਜਿਹੜੇ ਕਰ ਦਿੰਦੇ ਆ ਤੇ ਕਾਫੀ ਪ੍ਰੋਬਲਮ ਜਿਹੜੀ ਪੈ ਜਾਂਦੀ ਆ। ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਕਈ ਜਗ੍ਹਾ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੰਟਰੋਲਡ ਸਬਸਟੈਂਸ ਹੈਗੀਆਂ, ਜਿਹੜੀ ਆਫਕੋਰਸ ਭੰਗ ਨੂੰ ਲੈ ਕੇ ਜਿਹੜੀ ਓਪੀਅਮ ਪਲਾਂਟ ਜਿਹੜਾ ਆਪਣਾ ਹੁੰਦਾ ਵਾ, ਉਹਦੇ ਜਿੰਨੇ ਵੀ ਡੈਰੀਵੇਟਿਵ ਜਿਹੜੇ ਬਣਦੇ ਆ, ਉਹ ਸਾਰੇ ਜਿਹੜੇ ਹੈਗੇ ਸਕੇਜੂਲ 1 ਸਬਸਟੈਂਸ ਜਿਹੜੇ ਆਉਂਦੇ ਆ, ਸਭ ਤੋਂ ਖਤਰਨਾਕ ਡਰੱਗ ਮੰਨਿਆ ਜਾਂਦਾ। ਸਭ ਤੋਂ ਡਰੱਗ ਮੰਨਿਆ ਜਾਂਦਾ। ਤੇ ਭਾਵੇਂ ਸਟੇਟ ਨੇ ਲੀਗਲ ਕਰਤਾ ਰਿਕ੍ਰੀਏਸ਼ਨਲ ਯੂਜ਼ ਦੇ ਲਈ, ਮੈਡੀਕਲ ਯੂਜ਼ ਦੇ ਲਈ, ਹਾਊਐਵਰ ਜਿਹੜੇ ਲਾਜ਼ ਹੈਗੇ ਆ ਕਿ ਜਿਹੜੀ ਉਹ ਸਟਿਲ ਸਕੇਜੂਲ 1 ਜਿਹੜਾ ਸਬਸਟੈਂਸ ਆਉਂਦਾ, ਸਕੇਜੂਲ 1 ਸਬਸਟੈਂਸ ਦੀ ਜਿਹੜੀ ਵਾਇਲੇਸ਼ਨ ਹੈਗੀ ਆ, ਉਹ ਤੁਹਾਡੇ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਜਿਹੜੇ ਕੈਰੀ ਕਰਦੀ ਆ। ਹੁਣ ਜਿਹੜੇ ਆਪਣੇ ਜਰਮਨੀ ਦੇ ਵਿੱਚ, ਆਪਣੇ ਇੱਧਰ ਲੁਈਜ਼ੀਆਨਾ ਦੇ ਵਿੱਚ, ਠੀਕ ਆ, ਤੁਸੀਂ ਦੇਖੋ ਕਿ ਜਿਹੜਾ ਸਭ ਤੋਂ ਹਊਆ ਜਿੱਦਾਂ ਪਹਿਲਾਂ ਸੀਗਾ ਨਾ ਕਿ 2001 'ਚ ਕਹਿੰਦੇ ਸੀ ਜਹਾਜ਼ਾਂ ਦਾ ਡਰ ਸੀਗਾ, ਹੁਣ ਉਹਨਾਂ ਨੂੰ ਹੈਗਾ ਪਿੱਕਿਆਂ ਦਾ, ਟਰੱਕਾਂ ਦਾ, ਕਿ ਉਹਨਾਂ ਨਾਲ ਲੋਕੀ ਜਿਹੜੇ ਮਾਰਤੇ। ਨਿਊ ਆਰਲੀਨ 'ਚ ਵੀ ਜੋ ਹੋਇਆ, ਤੁਸੀਂ ਆਪ ਸਮਝਦਾਰ ਆ ਕਿ ਜੱਜ ਸਾਰੇ ਜਿਹੜੇ ਤੁਹਾਡੇ ਕੇਸ ਦੇ ਵਿੱਚ 50-50 ਤੇ ਹੁੰਦੇ ਆ, ਠੀਕ ਆ, ਕਿ ਕੇਸ ਨਹੀਂ ਅਪਰੂਵ ਕਰਨਾ ਚਾਹੁੰਦੇ। ਲੋਕਾਂ ਨੂੰ ਐਂ ਲੱਗਦਾ ਕਿ ਯਾਰ ਮੈਂ ਆ ਗਿਆ, ਪਤਾ ਨਹੀਂ ਮੈਂ ਵਕੀਲ ਹਾਇਰ ਕਰ ਰਿਹਾ, ਮੇਰਾ ਹੱਕ ਬਣਦਾ, ਮੈਨੂੰ ਗ੍ਰੀਨ ਕਾਰਡ ਦਿਓ, ਪਰ ਏਦਾਂ ਨਹੀਂ ਹੈਗਾ। ਮੈਟਰ ਆਫ ਡਿਸਕ੍ਰਿਸ਼ਨ ਉਹ ਵੀ ਕਾਫੀ ਤੰਗ ਆ ਕਿ ਯਾਰ ਕਿੰਨੇ ਸਾਰੇ ਲੋਕੀ ਆ ਰਹੇ ਆ, ਸੇਮ ਕਹਾਣੀਆਂ ਦੱਸ ਰਹੇ ਆ, ਸੱਚ ਝੂਠ ਜਿਹੜਾ ਕਾਫੀ ਬੋਲਿਆ ਜਾ ਰਿਹਾ ਵਾ। ਤੇ ਐਂਡ ਆਫ ਦਾ ਡੇ ਮੈਟਰ ਆਫ ਡਿਸਕ੍ਰਿਸ਼ਨ, ਜਦੋਂ ਹੁਣ ਗੱਡੀ ਵਾਲਾ ਜਿਹੜਾ ਹਾਦਸਾ ਜਦੋਂ ਆ ਗਿਆ ਨਾ, ਤੁਸੀਂ ਆਪ ਸਮਝਦਾਰ ਆ, ਤੁਸੀਂ ਡਾਟ ਕਨੈਕਟ ਕਰਕੇ ਦੇਖ ਲਓ ਕਿ ਅੱਜ ਦੀ ਡੇਟ 'ਚ ਉਹ ਕਹਿ ਰਿਹਾ ਕਿ ਮੈਂ ਕਿਸੇ ਦਾ ਐਕਸੀਡੈਂਟ ਕਰਤਾ, ਮੈਂ ਇੰਜਰੀ ਕਰਤੀ, ਉਹਦਾ ਲਿੰਕ ਜਿਹੜਾ ਸਾਈਕੋਲੋਜਿਕਲੀ ਬੰਦਾ ਕਿੱਥੇ ਕੱਢਦਾ।
ਹਿੱਟ ਐਂਡ ਰਨ ਦੇ ਵਿੱਚ ਤਾਂ ਖਾਸ ਕਰਕੇ ਇਦਾਂ ਹੀ ਕਰਦੇ ਆ। ਹਿੱਟ ਐਂਡ ਰਨ ਦੇ ਵਿੱਚ, ਠੀਕ ਆ। ਤੇ ਜਿਹੜਾ ਨਸ਼ੇ ਪੱਤੇ ਵਾਲੇ ਜਿਹੜੇ ਡਰਾਈਵਰ ਜਿਹੜੇ ਹੈਗੇ ਆ, ਫੜ ਰਹੇ ਆ ਉਹ ਜਿਹੜੇ। ਉਹ ਫੜ ਰਹੇ ਆ, ਕਰੂਗੇ ਵੀ, ਤੇ ਉਹ ਈਜ਼ੀ ਹੈਗਾ ਸਿਸਟਮ ਜਿਹਾ, ਉਹਦੇ ਵਿੱਚ ਤੁਸੀਂ ਮਨਾ ਨਹੀਂ ਕਰ ਸਕਦੇ, ਕਿਉਂਕਿ ਉਹ ਤੁਸੀਂ ਉਹਦੇ ਵਿੱਚ ਨਹੀਂ ਤੁਸੀਂ ਕਹਿ ਸਕਦੇ ਲੈ ਵੀ ਮੈਂ ਏਦਾਂ ਨਹੀਂ ਕਰਨਾ, ਮੈਂ ਓਦਾਂ ਨਹੀਂ ਕਰਨਾ, ਮੈਂ ਬ੍ਰੈਥਲਾਈਜ਼ਰ ਨਹੀਂ ਦੇਣਾ। ਉਹਦੇ ਫਿਰ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਚੇਂਜ ਆ। ਤੇ ਹੁਣ ਇਹ ਚੀਜ਼ ਕੀ ਹੈ ਕਿ ਈਵਨ ਆਪਾਂ ਕਈ ਵਾਰੀ ਕੇਸ ਜਿਹੜੇ ਐਕਚੁਅਲ ਕੇਸ ਜੱਜ ਦੇ ਮੂਹਰੇ ਹੈਗਾ, ਉਹਦੇ ਵਿੱਚ ਵੀ ਮਤਲਬ ਹੁਣ ਦੇਖ ਲਓ ਕਿ ਰੇਡੀਓ ਤੇ ਬਹਿ ਕੇ ਸਾਰਿਆਂ ਦੇ ਵਿੱਚ ਲਾਈਵ ਹੋ ਕੇ ਗੱਲ ਕਹਿਣੀ ਪੈ ਰਹੀ ਆ, ਗੱਲ ਦੇ ਵਿੱਚ ਕੋਈ ਦਮ ਹੈਗਾ ਤੇ ਤਾਂ ਕਹਿਣੀ ਪੈ ਰਹੀ ਆ ਕਿ ਬੰਦੇ ਕੇਸ ਦੇ ਵਿੱਚ ਵੀ ਬਿਨਾ ਰੱਜੇ ਪੁੱਜੇ ਨਹੀਂ ਕੰਮ ਕਰ ਸਕਦੇ। ਮਤਲਬ ਕਿ ਫੈਕਟ ਆ ਕਿ ਬੰਦਾ, ਹੁਣ ਜੱਜ ਨੇ ਕਿਹਾ ਕਿ ਨਹੀਂ ਮੈਂ 4 ਘੰਟੇ ਪੂਰੀ ਹੀਅਰਿੰਗ ਜਿਹੜੀ ਲੈਣੀ ਆ, ਖੁਦ ਆਪਣੀ ਅੱਖਾਂ ਦੇ ਨਾਲ ਵੇਖਿਆ ਹੋਇਆ ਕਿ ਘੰਟੇ ਬਾਅਦ ਬੰਦੇ ਦੇ ਪਸੀਨੇ ਨਿਕਲਣ ਲੱਗ ਪਏ, ਕਦੀ ਧੌਣ ਤੋਂ ਬਹਿਣ 'ਚ ਹੀ ਪ੍ਰੋਬਲਮ ਆ ਰਹੀ ਸੀਗੀ, ਵਿਡਰਾਲ ਸਿੰਪਟਮ ਆਉਣ ਲੱਗ ਗਏ। ਵਿਡਰਾਲ ਸਿੰਪਟਮ ਆ ਗਏ, ਕੇਸ ਲੜਨਾ ਤਾਂ ਬੜੀ ਦੂਰ ਦੀ ਗੱਲ ਆ, ਬੰਦੇ ਨੂੰ ਬਹਿਣ ਦੇ ਵਿੱਚ ਜਿਹੜੀਆਂ ਪ੍ਰੋਬਲਮ ਜਿਹੜੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਜੇ ਤਾਂ ਸਾਰਾ ਦਿਨ ਹੀ ਉਦਾਂ ਚੜਨਾ ਕਿ ਠੀਕ ਆ ਨਸ਼ੇ ਪੱਤੇ ਪਦਾਰਥ ਨਾਲ ਨਿਕਲਣਾ, ਕੋਰਟ ਦੇ ਵਿੱਚ ਕਿੱਦਾਂ ਕੋਈ ਡਿਫਰੈਂਟ ਥੋੜੇ ਨਾ ਹੋ ਜਾਣਾ। ਹੁਣ ਕੋਰਟ ਦੇ ਵਿੱਚ ਤਾਂ ਇੰਨੀ ਸਟ੍ਰੈਸਫੁਲ ਸਿਚੁਏਸ਼ਨ ਆ, ਜਿਹਦੇ ਵਿੱਚ ਜੱਜ ਨੇ ਸਵਾਲ ਪੁੱਛਣੇ, ਵਕੀਲ ਨੇ ਸਵਾਲ ਪੁੱਛਣੇ, ਤਾਂ ਬੰਦਾ ਕਈ ਵਾਰੀ ਬਾਹਰ ਆ ਕੇ ਕਹਿੰਦਾ ਭਾਜੀ ਯਾਰ, ਕਹਿੰਦਾ ਇਹ ਤਾਂ ਸਵਾਲ ਬੜੇ ਪੁੱਛਦਾ ਵਾ। ਮੈਂ ਕਿਹਾ ਤੂੰ ਕੀ ਸੋਚ ਕੇ ਆਇਆ ਸੀਗਾ? ਉਹਨੂੰ ਕਈ ਵਾਰੀ ਲੱਗਦਾ ਕਿ ਲੈ ਬਈ 2-4 ਮੇਰੇ ਦੋਸਤ ਕੋ ਪੁੱਛੇ ਸੀਗੇ, ਮੇਰੇ ਕੋ ਵੀ ਇਦਾਂ ਕਰਕੇ, ਤੇ ਮੈਨੂੰ ਰਿਸ਼ਤੇ ਦੀ ਗੱਲ ਥੋੜੀ ਹੋਣ ਲੱਗੀ, ਅਗਲਿਆਂ ਨੇ ਅਮਰੀਕਾ ਦਾ ਸਿਟੀਜ਼ਨਸ਼ਿਪ ਉਧਰ ਪੱਕੇ ਕਰਨ ਵਾਲੀ ਗੱਲ ਕਰਨੀ ਆ ਅਗਲਿਆਂ ਨੇ। ਪਰ ਇਹ ਫੈਕਟ ਹੈਗਾ, ਇਹ ਫੈਕਟ ਹੈਗਾ, ਇਹ ਸਾਰਿਆਂ ਨੂੰ ਪਤਾ, ਇਹ ਫੈਕਟ ਹੈਗਾ। ਜਿਹੜਾ ਮਰਜੀ ਜੋ ਮਰਜੀ ਕਵੇ ਕਮੈਂਟਾਂ, ਸਾਰਿਆਂ ਨੂੰ ਪਤਾ ਕਿ ਇਹਦੇ ਵਿੱਚ ਸੱਚਾਈ ਹੈਗੀ ਆ ਕਿ ਜੇ ਉਹ ਕੀਤਾ ਜਾਵੇ, ਕਿੰਨੇ ਪਰਸੈਂਟ ਜਿਹੜੇ ਲੋਕ ਹੈਗੇ ਆ ਉਹ ਬਿਨਾਂ ਡਰੱਗ ਦੇ ਜਾਂ ਉਹ ਓਪੀਆਇਡਸ ਦੇ ਜਾਂ ਫੀਮ ਭੁੱਕੀ ਦੇ ਨਹੀਂ ਫੰਕਸ਼ਨ ਕਰ ਸਕਦੇ। ਇੱਕ ਆਪਣਾ ਕਲਾਇੰਟ ਸੀਗਾ, ਜੱਜ ਨੇ ਉਹਨੂੰ, ਸਰਕਾਰੀ ਵਕੀਲ ਕਹਿੰਦਾ ਪੀਡੀ ਦੇਣੀ ਆ, ਆਪਾਂ ਪੀਡੀ ਦੀ ਆਬਜੈਕਸ਼ਨ ਕੀਤੀ, ਜੱਜ ਕਹਿੰਦਾ ਮੈਂ ਇਹਦੇ ਮੂੰਹੋਂ ਸੁਣਨਾ, ਤੇ ਬੰਦੇ ਨੇ ਸਿਰਫ ਇੰਨਾ ਕਹਿਣਾ ਸੀਗਾ ਕਿ ਨਹੀਂ ਮੈਨੂੰ ਪੀਡੀ ਨਹੀਂ ਚਾਹੀਦੀ। ਕੋਰਟ ਦੇ ਵਿੱਚ ਕੀ ਹੋਇਆ? ਕੋਰਟ ਦੇ ਵਿੱਚ ਇਹ ਹੋਇਆ ਕਿ ਜੱਜ ਉਹਨੂੰ ਪੁੱਛਦਾ ਕਿ ਹਾਂ ਬਈ ਤੈਨੂੰ ਤੂੰ ਕੇਸ ਆਪਣਾ ਲੜਨਾ ਚਾਹੁੰਦਾ ਕਿ ਨਹੀਂ? ਉਹ ਬੰਦਾ ਚੁੱਪ ਕਰਕੇ ਬੈਠਾ, ਅੱਛਾ, ਬੋਲਿਆ ਨਹੀਂ ਕੁਛ। ਤੇ ਜੱਜ ਵੱਲ ਵੇਖ ਰਿਹਾ ਉਹ ਵੀ, ਤੇ ਸਾਰੇ ਉਹਦੇ ਵੱਲ ਵੇਖ ਰਹੇ, ਤੇ ਸਰਕਾਰੀ ਵਕੀਲ ਵੀ ਵੇਖ ਰਿਹਾ, ਟਰਾਂਸਲੇਟਰ ਵੀ, ਕਿ ਬੋਲੂਗਾ। ਜੱਜ ਨੇ ਪੁੱਛਿਆ ਕਿ ਬੋਲ ਨਹੀਂ ਰਿਹਾ, ਤੇ ਜੱਜ ਕਹਿੰਦਾ ਤੈਨੂੰ ਉਹ ਕਹਿੰਦਾ ਇਹਨੇ ਤਾਂ ਕੋਈ ਜਵਾਬ ਨਹੀਂ ਦਿੱਤਾ। ਜੱਜ ਉਹਨੂੰ ਪੁੱਛਦਾ ਕਿ ਕਹਿੰਦਾ ਤੇਰਾ ਕੋਈ ਸਵਾਲ ਹੈਗਾ ਮੇਰੇ ਲਈ? ਤੇ ਕਹਿੰਦਾ ਹਾਂ, ਕਹਿੰਦਾ ਮੇਰਾ ਸਵਾਲ ਹੈਗਾ। ਤੇ ਜੱਜ ਕਹਿੰਦਾ ਕੀ ਸਵਾਲ ਹੈਗਾ? ਤੇ ਫਿਰ ਉਹ ਚੁੱਪ ਕਰ ਗਿਆ, ਬਹਿ ਕੇ ਜੱਜ ਵੱਲ ਦੇਖੇ। ਉਹ ਕਹਿੰਦਾ ਮਿਸਟਰ ਟੇਰਕੇਨਾ, ਕਹਿੰਦਾ ਇਜ਼ ਹੀ ਆਲ ਰਾਈਟ? ਕਹਿੰਦਾ ਕੀ ਪ੍ਰੋਬਲਮ ਆ ਕਹਿੰਦਾ ਇਹਨੂੰ? ਮੈਂ ਕਿਹਾ ਮੈਂ ਪ੍ਰੋਬਲਮ ਨਹੀਂ ਇਹਦੀ, ਮੈਨੂੰ ਨਹੀਂ ਪਤਾ ਕੀ ਇਹਦੀ ਪ੍ਰੋਬਲਮ ਆ। ਜੱਜ ਕਹਿੰਦਾ ਕਿ ਕਹਿੰਦਾ ਤੁਸੀਂ ਕਹਿੰਦਾ ਇਹਨੂੰ ਫੇਵਰ ਸਮਝੋ ਕਿ ਸਰਕਾਰੀ ਵਕੀਲ ਨੇ ਫੇਵਰ ਕਰ ਦਿੱਤਾ ਅੱਜ, ਉਹਨੇ ਪ੍ਰੋਸੀਡ ਨਹੀਂ ਕੀਤਾ। ਕਹਿੰਦਾ ਜਿਹੜੇ ਇਹਦੇ ਹਾਲਾਤ ਲੱਗਦੇ ਆ, ਕਹਿੰਦਾ ਆਈ ਡੋਨਟ ਥਿੰਕ ਸੋ ਕਿ ਕਹਿੰਦਾ ਇਹ ਅੱਜ ਪ੍ਰੋਸੀਡ ਵੀ ਕਰ ਸਕਦਾ ਹੈਗਾ ਜਿਹੜਾ ਉਹ ਇਦਾਂ ਦੇ ਹਾਲਾਤਾਂ ਜਿਹੜੇ ਬਣੇ। ਉਹਨੂੰ, ਉਹ ਬੰਦੇ ਨੂੰ ਮੈਂ ਕੋਰਟ ਦੇ ਵਿੱਚ ਜੱਜ ਨੇ ਸਮਝਾਇਆ, ਮੈਂ ਕਿਹਾ ਜੱਜ ਸਾਹਿਬ ਏਦਾਂ ਕਿ ਤੁਸੀਂ ਉਹਨਾਂ ਨੂੰ ਆਪ ਇੱਕ ਵਾਰੀ ਆਪਣੀ ਭਾਸ਼ਾ 'ਚ ਸਮਝਾ ਦਿਓ, ਕਿਉਂਕਿ ਬਾਅਦ 'ਚ ਬਾਹਰ ਜਾ ਕੇ ਗੱਲਾਂ ਹੋਰ ਹੋ ਜਾਂਦੀਆਂ, ਠੀਕ ਹੈ। ਜੱਜ ਸਾਹਿਬ ਨੇ ਸਮਝਾਇਆ, ਮੇਰੇ ਕੋਲ ਸਮਝ ਕੇ ਗਿਆ ਕਿ ਕੋਰਟ ਦੇ ਵਿੱਚ ਕੀ ਹੋਇਆ, ਪੀੜੀ ਮਿਲ ਗਈ ਆ। ਘਰੇ ਜਾ ਕੇ ਉਹਨੇ ਮੈਨੂੰ ਫੋਨ ਲਾਇਆ ਕਿ ਅੱਜ ਕੋਰਟ 'ਚ ਕੀ ਹੋਇਆ ਸੀਗਾ। ਯਕੀਨ ਮੰਨਿਓ 3 ਦਿਨ ਬਾਅਦ ਕਹਿੰਦਾ ਫੋਨ ਕਰਕੇ ਕਿ ਮੇਰੀ ਅਗਲੀ ਤਰੀਕ ਕਦੋਂ ਆ। ਇਸ ਹਾਲਾਤ 'ਚ ਆਇਆ ਸੀਗਾ, ਇਸ ਹਾਲਾਤ 'ਚ ਆਇਆ ਸੀਗਾ। ਤੁਸੀਂ ਹੁਣ ਤੁਸੀਂ ਦੇਖੋ ਕਰਕੇ ਕਹਿੰਦਾ ਕਿ ਅਗਲੀ ਤਰੀਕ ਕਦੋਂ ਆ। ਮੈਂ ਕਿਹਾ ਯਾਰ ਕਮ ਔਨ, ਮੈਂ ਕਿਹਾ ਤੈਨੂੰ ਯਾਰ ਆਪਣੀ ਈਮੇਲ ਪੜ੍ਹ, ਤੈਨੂੰ ਜੱਜ ਨੇ ਸਮਝਾਤਾ, ਟਰਾਂਸਲੇਟਰ ਨੇ ਤੈਨੂੰ ਆਪਣੀ ਲੈਂਗੁਏਜ 'ਚ ਸਮਝਾਤਾ। ਮੇਰੇ ਆਫਿਸ ਤੋਂ ਤੂੰ ਉੱਠ ਗਿਆ, ਉਹਦੇ ਵਿੱਚ ਮੈਂ ਤੈਨੂੰ ਦੱਸਦਾ ਕੋਰਟ ਦੇ ਵਿੱਚ ਕੀ ਹੋਇਆ, ਤੇਰੇ ਨਾਲ ਹੱਡ ਬੀਤੀ ਆ, ਤੂੰ ਘਰੇ ਗਿਆ, ਉੱਥੇ ਜਾ ਕੇ ਤੂੰ ਮੈਨੂੰ ਫੋਨ ਕੀਤਾ। ਮੈਂ ਕਿਹਾ ਚੱਲ ਹੁਣ ਇਹਦਾ ਸੈੱਟ ਹੋ ਜਾਣਾ ਕੰਮ ਬਾਈ ਦਾ, ਇਹਨੂੰ ਦੱਸ ਦੋ। 3 ਦਿਨ ਬਾਅਦ ਮੈਨੂੰ ਫੋਨ ਕਰ ਰਿਹਾ, ਫਿਰ ਉਹ ਕਹਿੰਦਾ, ਫਿਰ ਉਹਨੂੰ ਮੈਂ ਸਮਝਾ ਕੇ ਕਹਿੰਦਾ ਅੱਛਾ, ਕਹਿੰਦਾ ਮੇਰੇ ਨਾਲ ਏਦਾਂ ਹੋ ਗਿਆ। ਮਤਲਬ ਦਿਸ ਇਜ਼ ਦਾ ਰਿਐਲਿਟੀ। ਹੁਣ ਤੁਸੀਂ ਦੇਖੋ, ਸੌਰੀ ਮੈਂ ਤੁਹਾਨੂੰ ਵਿੱਚ ਇੱਥੇ ਕੱਟ ਰਿਹਾ, ਪਰ ਤੁਸੀਂ ਇਹ ਦੇਖੋ ਅਟਾਰਨੀ ਟੇਰਕੇਨਾ ਜੀ, ਵੀ ਜੇ ਕੋਈ ਬੰਦਾ, ਹੁਣ ਇਹ ਨਹੀਂ ਪਤਾ ਵੀ ਉਹ ਸਟ੍ਰੈਸ ਦੇ ਮਾਰੇ ਇਹਦੇ ਨਾਲ ਹੋਇਆ ਜਾਂ ਕਿੱਦਾਂ, ਜਾਂ ਰੱਜਿਆ ਪੁੱਜਿਆ ਸੀ ਏਦਾਂ। ਜੇ ਭਾਈ ਰੱਜਿਆ ਪੁੱਜਿਆ ਏਦਾਂ ਦਾ ਬੰਦਾ ਆ, ਤੇ ਉਹ ਫਿਰ ਪਬਲਿਕ ਦੇ ਲਈ ਵੀ ਇੱਕ ਖਤਰਾ ਹੀ ਬਣਦਾ ਆ ਨਾ। ਜੇ ਉਹ ਟਰੱਕ ਚਲਾ ਰਿਹਾ ਆ ਜਾਂ ਕੋਈ ਏਦਾਂ ਦਾ ਕਾਰਜ ਕਰ ਰਿਹਾ ਜਿੱਥੇ ਆਮ ਜ਼ਿੰਦਗੀ, ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਉਹ ਖਤਰੇ 'ਚ ਪੈਂਦੀ ਆ, ਫਿਰ ਬੰਦੇ ਆਟੋਮੈਟਿਕਲੀ ਤੁਹਾਡੇ ਉਲਟ ਹੋਣੇ ਆ। ਤੁਸੀਂ ਕਿੱਦਾਂ ਤੁਸੀਂ ਕਹੋਗੇ ਵੀ ਨਹੀਂ ਭਾਈ ਮੇਰਾ ਪਰਿਵਾਰ ਜਾਂਦਾ ਹੋਵੇ ਗੱਡੀ ਤੇ ਮੈਂ ਕਹਾਂ ਵੀ ਇਦਾਂ ਦੇ ਡਰਾਈਵਰ ਜਿਹੜੇ ਉੱਥੇ ਹੋਣਗੇ, ਕਦੀ ਵੀ ਨਹੀਂ। ਜਿਹੜਾ ਮੈਂ ਨਹੀਂ ਕਹਿ ਰਿਹਾ ਵੀ ਉਹ ਬੰਦਾ ਡਰਾਈਵਰ ਸੀਗਾ, ਪਰ ਇਦਾਂ ਦੇ ਜੇ ਲੋਕ ਫੜੇ ਜਾ ਰਹੇ ਆ, ਆਪਾਂ ਨੂੰ ਪਤਾ ਹੈ ਡਰੱਗ ਐਂਡ ਅਲਕੋਹਲ ਵਾਲਾ ਜਿਹੜਾ ਨਵਾਂ ਫੈਡਰਲ ਲੈਵਲ ਦੇ ਉੱਤੇ FMCSA ਦਾ ਚਾਲੂ ਹੋਇਆ ਆ, ਇਹ ਸਾਰੀਆਂ ਚੀਜ਼ਾਂ ਲਿੰਕ ਹੋਣੀਆਂ ਆ। ਇਹ ਨਾ ਸੋਚਿਓ ਵੀ ਇਹ ਹੁਣ ਕੋਈ ਇਹਦੇ ਵਿੱਚ ਬਚਾਅ ਹੋ ਜਾਊਗਾ।
ਮਾਈਨਰ ਤੁਹਾਡੀ ਜਿਹੜੀ ਆ ਐਕਸੀਡੈਂਟ ਤੋਂ ਲੈ ਕੇ ਹਿੱਟ ਐਂਡ ਰਨ, ਇਨਫਰੈਕਸ਼ਨ, ਨਸ਼ੀਲੇ ਪਦਾਰਥ ਦੇ ਸੇਵਨ ਦੇ ਵਿੱਚ ਫੜੇ ਗਏ, ਭਾਈ ਹੁਣ ਵੀ ਟਾਈਮ ਆ, ਸਿੱਧੇ ਰਾਹ ਤੇ ਚੱਲ ਪੋ। ਦਿਸ ਇਜ਼ ਦਾ ਟਾਈਮ ਵੀ ਹੁਣ ਤੁਸੀਂ ਸਿੱਧੇ ਹੋ ਕੇ ਚੱਲੋ, ਲਾ ਅਬਾਈਡਿੰਗ ਬਣ ਕੇ ਤੁਹਾਨੂੰ ਚੱਲਣ ਦੀ ਲੋੜ ਆ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਆਪਣੇ ਹੱਕ ਨਾ ਜਾਣੋ, ਹੱਕ ਵੀ ਤੁਹਾਡੇ ਜਿਹੜੇ ਹੋਣੇ ਚਾਹੀਦੇ। ਇੱਕ ਦੋ ਹੋਰ ਚੀਜ਼ਾਂ ਅਟਾਰਨੀ ਟੇਕੇਣਾ ਜੀ ਆਪਾਂ ਕਰਦੇ ਹਾਂ, ਫਿਰ ਆਪਾਂ ਰਾਈਟਸ ਵੱਲ ਨੂੰ ਜਿਹੜਾ ਵੱਧਦੇ ਆ।